अस्सलाम वालेकुम। ਇੱਕ ਬੰਦਾ ਸੀ ਨਾ ਤੇ ਉਹਨੂੰ ਬੜਾ ਆਪਣਾ ਗਰੂਰ ਸੀ। ਉਹਦੇ 6 ਪੁੱਤਰ ਸੀ ਤੇ ਉਹਨਾਂ ਤੇ ਬੜਾ ਗਰੂਰ ਸੀ ਤੇ ਬੜਾ ਮਾਣ ਸੀਗਾ। ਤੇ ਜਦੋਂ ਉਹਨਾਂ ਬਾਹਰ ਨਿਕਲਣਾ ਕਰਨਾ ਤੇ ਬੱਚਿਆਂ ਨੂੰ ਬੜੀ ਹਲਾਸ਼ੇਰੀ ਦੇਣੀ ਤੇ ਨਾਲ ਇਹ ਵੀ ਗੱਲ ਕਰਨੀ ਵੀ ਮੇਰੇ 6 ਪੁੱਤਰ ਨੇ, ਜੇ ਇੱਕ ਅੱਧਾ ਮਰ ਵੀ ਜਾਵੇ ਤੇ ਫੇਰ ਵੀ ਮੇਰਾ ਪੰਜਾ ਮਜ਼ਬੂਤ ਰਹੇਗਾ, ਮੈਂ ਮਜ਼ਬੂਤ ਰਹਾਂਗਾ। ਉਹਨੇ ਬੱਚਿਆਂ ਨੂੰ ਬੜੀ ਹਲਾਸ਼ੇਰੀ ਦੇਣੀ। ਇਸੇ ਤਰ੍ਹਾਂ ਹੀ ਕਰਦਿਆਂ ਕਰਦਿਆਂ ਜਿਹੜਾ ਸੀ ਨਾ, ਇੱਕ ਦਿਨ ਜਿੰਦੇ ਹੱਥ ਵੱਸ ਸੀ ਨਾ ਚੁਦਰਾ ਬਾਹਰ ਦੀ ਗੱਲਬਾਤ, ਉਹ ਇੱਕ ਬੰਦੇ ਦੇ ਗਲ ਪੈ ਗਿਆ ਤਿੜਿਆ ਤਿੜਿਆ। ਇਸੇ ਤੋਂ ਸਿਆਣੇ ਕਹਿੰਦੇ ਆ ਨਾ ਕਿ ਹਰ ਖੁੱਡ ਦੇ ਵਿੱਚ ਹੱਥ ਨਹੀਂ ਪਾਈਦਾ ਹੁੰਦਾ, ਕਿਸੇ ਦੇ ਵਿੱਚ ਫਨੀਆਂ ਸੱਟ ਵੀ। ਉਹ ਜਦੋਂ ਅਗਲੇ ਬੰਦੇ ਦੇ ਗਲ ਪਿਆ ਨਾ ਤੇ ਅਗਲੇ ਬੰਦੇ ਨੇ ਬੜਾ ਉਹਨੂੰ ਆਪਣਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਗੱਲ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਬੰਦਾ ਨਾ ਸਮਝਿਆ। ਲੇਕਿਨ ਉਹ ਅਗਲੇ ਬੰਦੇ ਨੇ ਬਹੁਤ ਕੋਸ਼ਿਸ਼ ਕੀਤੀ ਕਿ ਨਾ ਲੜਾਈ ਹੋਵੇ। ਤੇ ਇਹ ਪਿਛਲੇ ਨੇ ਅੱਤ ਚੱਕੀ ਹੋਈ ਸੀ, ਅੱਤ ਖੁਦਾ ਦਾ ਵੈਰ ਹੁੰਦਾ ਹੈ, ਤੇ ਇਹਨੇ ਨਾ ਲੜਾਈ ਕਰ ਲਈ ਉਸ ਬੰਦੇ ਨਾਲ। ਜਦੋਂ ਉਹਦੇ ਨਾਲ ਲੜਾਈ ਕੀਤੀ ਤੇ ਅਗਲੇ ਬੰਦੇ ਨੇ ਠੋਕ ਛੱਡਿਆ, ਮਾਰ ਛੱਡਿਆ। ਤੇ ਜਿਹੜਾ ਉਹਦਾ ਪਿਓ ਸੀ, ਜਿਹੜਾ ਕਹਿੰਦਾ ਸੀ ਨਾ ਕਿ ਮੇਰੇ 6 ਪੁੱਤਰ ਨੇ ਤੇ ਇੱਕ ਮਰ ਵੀ ਜਾਵੇ ਤੇ ਮੈਂ ਫੇਰ ਵੀ ਮਜ਼ਬੂਤ ਰਹਾਂਗਾ, ਤੇ ਜਦੋਂ ਉਹ ਬੰਦੇ ਦੇ ਮਰਨ ਦੀ, ਮੁੰਡੇ ਦੇ ਮਰਨ ਦੀ ਘਰ ਖਬਰ ਆਈ ਨਾ, ਤੇ ਉਹਦਾ ਅੱਬਾ ਇਸੇ ਤਰ੍ਹਾਂ ਜ਼ਮੀਨ ਤੇ ਬੈਠਾ ਹੋਇਆ ਸੀ। ਉਹ ਜ਼ਮੀਨ ਤੋਂ ਚੱਕ ਚੱਕ ਕੇ ਮਿੱਟੀ ਖੇ ਆਪਣੇ ਸਿਰ 'ਚ ਪਾਵੇ ਕਿ ਕੀ ਹੋ ਗਿਆ, ਕੀ ਹੋ ਗਿਆ। ਤੇ ਗੱਲ ਕਰਨ ਦਾ ਇਹ ਮਕਸਦ ਹੈ। ਹੁਣ ਤੁਸੀਂ ਇਹ ਦੇਖ ਲਵੋ ਕਿ ਜਿਹੜੇ ਬੰਦਿਆਂ ਨੇ ਅੱਤ ਚੱਕੀ ਹੁੰਦੀ ਹੈ, ਜਿਹੜੇ ਬੰਦੇ ਮਾੜੀ ਜੀ ਗਾਲ ਤੋਂ, ਮਾੜੀ ਜੀ ਗੱਲ ਤੋਂ ਲੜਾਈ ਕਰ ਲੈਂਦੇ ਆ, ਕੋ ਕਦਮ ਚੱਕ ਲੈਂਦੇ ਆ, ਜਿਨ੍ਹਾਂ ਘਰਾਂ ਦੇ ਵਿੱਚ ਮਾਵਾਂ ਧੀਆਂ ਭੈਣਾਂ ਚਾਰ ਦੀਵਾਰੀ ਦੇ ਅੰਦਰ ਰਹਿੰਦੀਆਂ, ਬਾਹਰ ਤੁਸੀਂ ਇੱਥੇ ਤੁਰਦੇ ਫਿਰਦੇ ਇੱਕ ਗਾਲ ਬਰਦਾਸ਼ਤ ਨਹੀਂ ਕਰਦੇ, ਲੜਾਈ ਕਰ ਲੈਂਦੇ, ਬੰਦਾ ਮਾਰ ਦਿੰਦੇ। ਉਹੋ ਹੀ ਫਿਰ ਜਿਹੜੀ ਗਾਲਾਂ ਨੇ, ਇੱਕ ਗਾਲ ਦੀ ਬਜਾਏ ਤੁਸੀਂ ਫਿਰ ਹਜ਼ਾਰਾਂ ਗਾਲਾਂ ਉਹ ਸੁਣਦੇ ਹੋ ਜਿਹੜੀਆਂ ਬੰਦੇ ਕੋਲੋਂ ਸੁਣਨ ਤੋਂ ਬਰਦਾਸ਼ਤ ਤੋਂ ਬਾਹਰ ਹੋ। ਜਦੋਂ ਥਾਣੇ ਚਲੇ ਜਾਂਦੇ, ਜੇਲ੍ਹ ਦੇ ਵਿੱਚ ਚਲੇ ਜਾਂਦੇ ਹੋ, ਜਿਹੜੀਆਂ ਤੁਹਾਡੀਆਂ ਮਾਵਾਂ ਭੈਣਾਂ ਧੀਆਂ ਚਾਰ ਦੀਵਾਰੀ ਦੇ ਅੰਦਰ ਬਾਪ ਪਰਤਾ ਹੁੰਦੀਆਂ ਨੇ, ਉਹ ਹੀ ਫਿਰ ਤੁਹਾਡੇ ਪਿੱਛੇ ਰੋਟੀ ਪਕਾ ਕੇ ਜੇਲ੍ਹਾਂ ਦੇ ਅੱਗੇ ਥਾਣਿਆਂ ਦੇ ਵਿੱਚ ਧੱਕੇ ਖਾਂਦੀਆਂ ਨੇ, ਗੱਲਾਂ ਸੁਣਦੀਆਂ ਨੇ। ਤੇ ਬਰਦਾਸ਼ਤ ਇਨਸਾਨ ਦੀ ਬੜੀ ਚੀਜ਼ ਹੈ। ਕਿਸੇ ਤੋਂ ਗਾਲ ਸੁਣ ਕੇ, ਕਿਸੇ ਤੋਂ ਗੱਲ ਸੁਣ ਕੇ ਵੀ ਜਿਹੜਾ ਨਾ ਇਨਸਾਨ ਬਰਦਾਸ਼ਤ ਕਰ ਜਾਵੇ ਆਪਣੇ ਆਪ ਨੂੰ, ਤੇ ਬੜਾ ਫਾਇਦਾ ਹੋ ਜਾਂਦਾ ਹੈ, ਬੜੀ ਵੱਡੇ ਨੁਕਸਾਨ ਤੋਂ ਬੰਦਾ ਬਚ ਜਾਂਦਾ ਹੈ। ਕੋਸ਼ਿਸ਼ ਕਰਿਆ ਕਰੋ, ਹਮੇਸ਼ਾ ਕੋਈ ਗੱਲ ਕਰ ਵੀ ਲਵੇ ਨਾ ਤੇ ਵਕਤ ਗੁਜ਼ਾਰਿਆ ਕਰੋ, ਲੜਾਈ ਵਧਾਇਆ ਨਾ ਕਰੋ। ਇੱਕ ਗਾਲ ਸੁਣਨ, ਇੱਕ ਗਾਲ ਬਰਦਾਸ਼ਤ ਕਰ ਲਿਆ ਕਰੋ, ਇੱਕ ਗੱਲ ਬਰਦਾਸ਼ਤ ਕਰ ਲਿਆ ਕਰੋ, ਲੱਖਾਂ ਤੇ ਹਜ਼ਾਰਾਂ ਗਾਲਾਂ ਸੁਣਨ ਦੋ। ਹੱਸਦੇ ਰਹੋ ਤੇ ਵਸਦੇ ਰਹੋ।